रिमशा की करती वधी है ओ बिस्तरे सुकाया धोपते तो हुण छांड के रखूं आ। एक मिनट मेरी गाल सुने ना। हुण ही थाई धोपते खलोगे तेरी गल्ला सुना। अगा घर चलिए उत्थे खा पी भी ला ते मोड़ गल जेड़ी ओ भी कर ला। एक मिनट खलो जा, कुछ नहीं होंदा। मैनू मुड़ लेट हो जानी, गल मेरी थी सुन ला। की काल ही ओ बड़िया धोपता वे कितनी निकली खलोती है। अगा घर आ जावे जेड़ी गल करनी है कर लवे आ। ਹੋਰ ਵੀ 100 ਧੰਦਾ ਹੁੰਦਾ ਘਰ ਦਾ। ਹੁਣ ਗੁੰਨਣ ਪਕਾਉਣ ਦਾ ਵੀ ਮੈਂ ਹੁਣ ਜਾ ਕੇ ਕਰਦਾ। ਅੱਛਾ ਗੁੰਨਣ ਪਕਾਉਣ ਤੂੰ ਟਾਈਮ ਵੇਖਣਾ ਕੀ ਹੋ ਗਿਆ। ਤੇ ਬਾਕੀ ਮੈਂ ਤੇ ਨਹੀਂ ਆਖਣਾ ਮੈਂ ਜਾਂਦਾ ਪਿਆ ਮਸੇਰਾਂ ਆਲੋ ਤੇ ਮੈਨੂੰ ਤੇ ਹੋ ਜਾਣੀ ਹੈ ਲੇਟ ਹੋ ਤੇ ਮੇਰੀ ਦੁਪਹਿਰਾਂ ਦੀ ਰੋਟੀ ਕਾਈ ਨਾ ਪਕਾਵੀਂ। ਹੁਣ ਮਸੇਰਾ ਹਾਲ ਜਾਊਂ ਮੈਂ ਤੈਨੂੰ ਕਿਤਨੀ ਵਾਰੀ ਮੈਂ ਹੋੜਿਆ ਖਲੋ ਰੋ ਇਹਨਾਂ ਮਸੇਰਾਂ ਤੂੰ, ਲੇਕਿਨ ਤੂੰ ਮੇਰੀ ਗੱਲ ਮੰਨਦਾ ਹੀ ਕੋਈ ਨਹੀਂ। ਉਹ ਕਿਵੇਂ ਖਲੋ ਰਵਾਂ? ਮੇਰੇ ਮਸੇਰ ਹੈ, ਮੇਰਾ ਖੂਨ ਦਾ ਰਿਸ਼ਤਾ। ਉਹ ਨਾ ਜਾਏ ਮੈਂ ਸੱਦਿਆ ਮੈਂ ਆਖਾਂ ਕੋ ਮੈਂ ਨਹੀਂ ਆ ਸਕਦਾ, ਮੈਂ ਆਪਣੇ ਕੰਮ ਕਰਨੇ ਨੇ ਪਹਿਲੇ। ਉਹ ਕੀ ਆਖ ਸੇਣੋ ਇਹ ਜਿਹੜੇ ਤੇਰੇ ਮਸੇਰ ਹਨ ਨਾ ਬਹੁ ਪਿਆਰ ਹੈ ਤੈਨੂੰ ਜਿੰਨਾ ਨਾਲ। ਇਹਨਾਂ ਤੈਨੂੰ ਇੱਕ ਦੇ ਇੰਜ ਗੰਦਾ ਕਰਨਾ ਤੇ ਘੋੜਿਆ ਕਰਨਾ ਹੈ ਨਾ, ਉਸ ਵੇਲੇ ਤੈਨੂੰ ਮੇਰੀਆਂ ਇਹ ਗੱਲਾਂ ਯਾਦ ਆਮਸਨ। ਹਾਲੇ ਤੂੰ ਕੋਈ ਨਹੀਂ ਸੁਣਦਾ ਪਿਆ ਨਾ, ਜਿਸ ਵੇਲੇ ਨੱਕ ਤੇ ਲੱਗ ਗਈ ਨਾ ਆਪ ਹੀ ਪਤਾ ਲੱਗ ਜਾਸੀ। ਅੱਛਾ ਹੁਣੇ ਕੋਈ ਬਹਿਸ ਕਰਾਉਣ ਵਾਲੀ ਗੱਲ ਵੀ ਹੈ? 2 ਮਿੰਟ ਜਾਣਾ ਹੁਣੇ ਵਾਪਸ ਆ ਜਾਣਾ। ਪਤਾ ਨਹੀਂ ਉਹਨਾਂ ਤੇਰਾ ਕੀ ਗੁਨਾਹ ਕੀਤਾ, ਤੈਨੂੰ ਨਾਂਦੇ ਵੈਰੀ ਪਈ ਹੋਈ ਹੈ। ਤੂੰ ਅੱਗੇ ਹੀ ਕਦੀ ਮੇਰੀ ਨਾ ਮੰਨੀ ਨਾ ਸੁਣੀ, ਹੁਣ ਭਲਾ ਤੂੰ ਮੰਨਣੀ ਹੈ ਜਾਂ ਸੁਣਨੀ ਹੈ? ਅੱਛਾ ਨਾ ਲੜ, ਮੈਂ ਸ਼ਾਮੀ ਆ ਜਾਣਾ ਟਾਈਮ ਨਾਲ ਹੀ। ਹਾਂ ਹਾਂ ਜਾ ਤੂੰ ਜਿੱਦੇ ਜਾਵਣਾ ਜਾ ਤੂੰ। ਇੱਕ ਤਬੂ ਲੜਦੀ ਹੈ ਮੇਰੇ ਮਸੇਰਾਂ ਦਾ ਨਾਂ ਪੈ ਜਾਵੇ ਨਾ ਤੇ ਇਹ ਕਾਵੜ ਚੜਦੀ ਹੈ ਨਾ ਤੈਨੂੰ। अरे निशान ओ छोरे मेरी गाल तो सुनी जा। ਹੁਣ ਤੂੰ ਦੱਸ ਭਾਈ ਕੀ ਆਨੀ ਹੈ ਤੂੰ? एडी औखी सौखी हो के मेरे गुनाह बोली कर, समझी गल? ਇਹ ਹੁਣੇ ਮੈਂ ਢੋਰਾਂ ਦੀ ਕੀਤੀ ਏ, ਢੋਰਾਂ ਦੀ ਕਰਕੇ ਮੋੜੋ ਬਿਸਤਰੇ ਰੱਖਣ ਧੋਪ ਤੂੰ ਚਾਹ ਕੇ। ਹੁਣੇ ਆਈ ਆਮੂ ਤੇ ਭਾਂਡੇ ਦਾ ਖਿਲਾਰ ਖਿਲ ਰਿਹਾ ਪਿਆ। ਹੁਣ ਬਸ ਨਲਕੇ ਤੇ ਜਾਂਦੀ ਪਈ ਆਮੂ ਵੀ ਝੱਟ ਸਾਰਾ ਮੈਂ ਮੂੰਹ ਧੋ ਲਵਾਂ ਤੇ ਪਾਣੀ ਪੀ ਲਵਾਂ। ਤੇ ਉਹ ਤੁਸੀਂ ਮੇਰੇ ਸਾਹ ਹਰਾਮ ਦੇ ਕੀਤੇ ਹੋਏ ਨਾ ਵੀ ਮੈਨੂੰ ਸਕੂਨ ਨਾਲ ਤੁਸੀਂ ਬਾਹਰ ਨਹੀਂ ਦਿੰਦੇ ਹੋ। ਤੂੰ ਨੋ ਤਾਂ ਕੋਈ ਨਾ ਲਈ, ਤੂੰ ਤਾਂ ਨੌਕਰਾਨੀ ਲੈ ਲਈਏ। ਸੁਬਹ ਤੋਂ ਸ਼ਾਮ ਤਾਈਂ ਤੂੰ ਮੈਨੂੰ ਉਹ ਜ਼ਲੀਲ ਕੀਤਾ ਹੈ ਵੀ ਝੱਟ ਸਾਰਾ ਮੇਰੇ ਕੋਲ ਇਤਨਾ ਟਾਈਮ ਨਹੀਂ ਹੁੰਦਾ ਵੀ ਮੈਂ ਝੱਟ ਸਾਰਾ ਬਹਿ ਜਾਵਾਂ, ਕੋਈ ਸਾਹ ਹੀ ਕੱਢ ਲਵਾਂ। साई कट लवे ए तू मैनू दस ए जिस तू कोई ना परनी के आई होई उस ले मम्मी तो करेंदी आम सारा ते अपना घर दा ही करेने। चलो की है मैनू झट हाथ चमरवाने ते एडा भी ऐब कोई नहीं हो जांदा, समझी गल? तू तो गल दा गलोड़ बना लैनी है ते मैं डुका बड़ी तेरी नहीं लांदी। एडा भी मैं तैनू काम कोई ना आखो केडे तैनू वाल आ जाना, पता नहीं किथों तै बुलारा लै लिया ते केडी तेरी लम्मी जबान हो गई। ओ मैं तो सिर्फ तैनू वही वाको पानी दा गुड़ लिया मैनू पिवा चा ते मोर रल के दोवें चाह पी लीसा। तू तो पता नहीं किथों ते किथों ताईं वग जानी है। कोई मट्ठा पैर रखा कर, ये घर दा तेरा भी है मेरा कोई। मैं तो मर जाना, हर शैतां दे कम्मी आवनी है। ਅੱਲਾ ਜਾਣੇ ਉਹ ਦਿਹਾੜਾ ਕਦੋਂ ਆਉਣਾ ਜਿਸ ਦੇ ਤੋਂ ਮਰਨਾ ਹੈ। ਤੁਸੀਂ ਤਾਂ ਮੈਨੂੰ ਜ਼ਲੀਲ ਆ ਕਰ ਰੱਖਿਆ। हाँ बहु तंग है ना तू, जो मैं मर गई ना उदो तेन पता लग सी, उदो मैं तेन याद रखा। अगे तेन कोई नहीं अजे गुद्दा पी खांदी है। हाँ ਹੁਣ शुरू हो गई है ना, ਹੁਣ इस चौक किदे आमना ਹੁਣ जबान थकड़ी का ही नहीं सु ना आराम आमना बुलंदी रासी हो। पता नहीं आज सफावना आया तो कोई नहीं है, वादा ही मेरे नाल कर गया है। ओ आ ते गया है। टोरे आ टाइम कोई आवन दा पूछ रही नहीं मैं तेरे कोलों। ਕੀ ਹੋਗੀ? किसे पता नहीं है ਕਿਉਂ ਲੜਦੀ ਪਈ ਹੈ? हजे ना लड़ा मैं, किस वेले दा मैं तेरा इंतजार करदी पई है। ਉਹ ਕਮਲੀਏ ਇੰਤਜ਼ਾਰ ਦਾ ਵੀ ਆਪਣਾ ਮਜ਼ਾ ਹੁੰਦਾ ਹੈ। ਕੀ ਹੋ ਗਿਆ 10 ਮਿੰਟ ਸਿਰ ਲੇਟ ਆਇਆ ਨਾ, ਇੰਤਜ਼ਾਰ ਯਾਰਾਂ ਦੇ ਕਰਦੇ ਰਹਿੰਦੇ ਨੇ। ਉਹ ਵੇਲਾ ਵੀ ਤਾਂ ਯਾਦ ਕਰ ਜਦੋਂ ਮੈਂ 2-2 ਘੰਟੇ ਇਹ ਧੁੱਪ 'ਚ ਖਲੋਤਾ ਰਹਿੰਦਾ ਮੈਂ, ਬੈਠਾ ਰਹਿੰਦਾ ਮੈਂ ਸਾਰੀ ਰਾਤ ਤੇਰੇ ਬਾਜ਼ਾਰ 'ਚ ਇੰਤਜ਼ਾਰ ਕਰਦਾ ਮੈਂ। ਅੱਜ ਤੈਨੂੰ ਇੱਕ ਅੱਧਾ ਘੰਟਾ ਇੰਤਜ਼ਾਰ ਕਰਨੀ ਪਈ ਤੇ ਤੈਨੂੰ ਇੰਨੀ ਕਾਵੜ ਚੜ ਗਈ ਹੈ। ਨਾਲੇ ਤੂੰ ਸਿਰਫ ਨਾਂ ਦੀ ਹੀਰ ਨਾ, ਸੱਚੀ ਮੁੱਚੀ ਦੀ ਹੀਰ ਹੈ। ਘਰਦਿਆਂ ਤੇਰਾ ਐਵੇਂ ਨਾ ਹੀਰ ਰੱਖ ਛੋੜਿਆ। ਨਾਨੂੰ ਪਤਾ ਹੈ ਰਾਂਝੇ ਦੀ ਹੀਰ ਬਣਨੀ ਹੈ ਇੱਕ ਦਿਨ। ना वे ना मैं नहीं बनना किसी रांझे दी हीर, मैं तो बस तेरी हीर हाँ, मैनू किसी होर नाल ना रला। अज नाल ये ना अगर तू किसी रांझे दा ना ना लवे मेरे सामने, ठीक है ना? अच्छा नहीं ना लेंदा एवें लड़न लग जांदी है एक ता। अच्छा आसिफ दी हीर ठीक है? हाँ ठीक है। चलो कोई मसला नहीं, आज के बाद आसिफ दी हीर है।
ਹਾਂ ਦੱਸੋ ਕੀ ਤਕਲੀਫ ਹੈ ਤੈਨੂੰ ਕਿਤਨੀ ਵਾਰੀ ਹੋੜਿਆ ਜਾਂਦੇ ਪੈ ਨਾ ਸੱਦ ਮਾਰਿਆ ਕਰ ਕੰਮ ਹੁੰਦਾ ਵੀ ਨਹੀਂ ਹੁੰਦਾ ਹਰ ਟਾਈਮ ਨਾ ਤੇਰਾ ਮੂੰਹ ਤੇ 12 ਹੀ ਵੱਜੇ ਹੁੰਦੇ ਨੇ ਕਦੀ ਬਹਿ ਕੇ ਕਦੀ ਸਕੂਨ ਨਾਲ ਗੱਲ ਤੇ ਸੁਣ ਲਈ ਕਰ ਮੇਰੇ ਕੋਲ ਟਾਈਮ ਕੋਈ ਨਹੀਂ ਜਿਹੜੀ ਵੀ ਚਗੜ ਹੋਈ ਮੈਂ ਆ ਕੇ ਸੁਣ ਸਾਂ ਮੇਰੀ ਗੱਲ ਸੁਣੀ ਜਾ ਮੈਂ ਤੇ ਤੇਰੇ ਨਾਲ ਗੱਲ ਕਰਵਾਂ ਮੈਂ ਆਪਣੀ ਧੀ ਹੀਰ ਦੇ ਬਾਰੇ ਉਹ ਅਜੇ ਬਾਲੜੀ ਏ ਤੇ ਹੁਣੇ ਨਾਲੋਂ ਦੇ ਮਗਰ ਨਾ ਪਾਓ ਉਹ ਬਾਲੜੀ ਹੁੰਦੇ ਹੱਸਣ ਖੇਡਣ ਦੇ ਰੋਤੇ ਐਵੇਂ ਹੁੰਦੇ ਮਗਰ ਨਾ ਪਾਵੀਂ ਮੈਂ ਤੇਰੇ ਨਾਲ ਹੋਰ ਗੱਲ ਕਰੂੰ ਮੈਂ ਕੋਈ ਇਹੀ ਨਹੀਂ ਗੱਲ ਕਰਨੀ ਤੇ ਸੁਣੀ ਤੇ ਜਾ ਮੇਰੀ ਗੱਲ ਓਏ ਆ ਤੇ ਕੇ ਖੁਲਾ ਤੇ ਸਹੀ ਇਸ ਬੰਦੇ ਨਹੀਂ ਮੇਰੀ ਗੱਲ ਸੁਣਨੀ ਹੁੰਦੀ ਜਦੋਂ ਵੀ ਇਹਦਾ ਮੂਡ ਹੀ ਆਫ ਰਹਿੰਦਾ ਡਰੀ ਆਈਏ ਭੱਜ ਕੇ ਮੈਂ ਪੁੱਛਾਂ ਤੇ ਸਹੀ ਜਾ ਕੇ ਔਰੇ ਉਧਰੋਂ ਡਰੀ ਨਸੀ ਆਈਏ ਕੀ ਬਣਿਆ ਇਹ ਦੱਸ ਤੇ ਸਹੀ ਕੁਛ ਨਹੀਂ ਬਣਿਆ ਮੈਂ ਤੇ ਕੋਈ ਨਹੀਂ ਡਰੀ ਹੋਈ ਆ ਮੈਂ ਤੇ ਤੇ ਕਿਦੇ ਗਈ ਸੈਂ ਮੋਟਰ ਤੇ ਗਈ ਆ ਤੇ ਮੋਟਰ ਬੰਦ ਦੇ ਪਈ ਤੇ ਤੈਨੂੰ ਮੈਂ ਕਿੰਨੀ ਵਾਰ ਆ ਕਭੀ ਨਾ ਇਹਦੇ ਜਾਇਆ ਕਰ ਤੂੰ ਮੈਨੂੰ ਦੱਸਿਆ ਮੈਂ ਮੋਟਰ ਵੇਖਣ ਗਈ ਆ ਬਸ ਮੋਟਰ ਵੇਖਣ ਗਈ ਸੀ ਤੇ ਉਹ ਤੇ ਕੀ ਕਰਨਾ ਈ ਮੋਟਰ ਵੇਖ ਕੇ ਕੱਪੜੇ ਨਾ ਧੋਵਣ ਨੂੰ ਤੂੰ ਆਖਾ ਤੇ ਮੈਂ ਵੇਖਣ ਗਈ ਆ ਮੋਟਰ ਬੰਦ ਪਈ ਹੈ ਤੇ ਮੈਂ ਵਾਪਸ ਆ ਗਈ ਤੇ ਆ ਨਲਕਾ ਵੀ ਹੈ ਇੱਥੇ ਬੰਦਾ ਕੱਪੜੇ ਧੋ ਲੈਂਦਾ ਤੈਨੂੰ ਮੈਂ ਕਿੰਨੀ ਵਾਰੀ ਰੋਕਿਆ ਵੀ ਤੂੰ ਇਧਰਲੀ ਸਾਈਡ ਤੇ ਨਹੀਂ ਜਾਣਾ ਤੂੰ ਮੇਰੀ ਕਿਉਂ ਨਹੀਂ ਮੰਨਦੀ ਕਿ ਤੇਰੇ ਪਿਓ ਨੂੰ ਮੈਂ ਗੱਲ ਦੱਸਾਂ ਮੈਂ ਬੰਦ ਕਰਾਂ ਕਿ ਤੂੰ ਕਰਨੇ ਡਰਾਮੇ ਬੰਦ ਮੈਨੂੰ ਪਤਾ ਤੂੰ ਆਸਫ ਨੂੰ ਮਿਲਣ ਗਈ ਹੋਈ ਤੇ ਤੂੰ ਕਿਉਂ ਸਾਨੂੰ ਗੰਦਿਆ ਕਰੂ ਹੈ ਦੱਸ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਪਰ ਵੀ ਮੇਰਾ ਮਾਂ ਪਿਓ ਵੀ ਉਹ ਕੀ ਸੋਚਣਗੇ ਲੋਕ ਮੈਂ ਤੇਰੇ ਰੰਗੀ ਨਹੀਂ ਆ ਤੂੰ ਆਪਣੇ ਤੇ ਭੁੱਲੀ ਹੋਈ ਹੈ ਮੈਂ ਤੇਰੇ ਰੰਗੀ ਕੋਈ ਨਹੀਂ ਆ ਜ਼ਬਾਨ ਨਾ ਚਲਾ ਮੈਂ ਤੇਰਾ ਮੂੰਹ ਤੇ ਚਾਂਡ ਮਰਸਾਉ ਬਾਸ ਨਾ ਕਰ ਇਹਦੇ ਮਗਰੂ ਰਹੂੰ ਕਿ ਕੋਈ ਨਾ ਰਹੂੰ ਉਹ ਤੈਨੂੰ ਸ਼ਰਮ ਤੇ ਆਇਆ ਨਹੀਂ ਹੁੰਦਾ ਆਏ ਵਾਰ ਗਵਾਰ ਸਾਡੇ ਸ਼ਰੀਕ ਹਨ ਉਹ ਕੀ ਐਕਸੈਂਟ ਹੈ ਉਹ ਜੀਵਨ ਦੇ ਉਹਨੂੰ ਸੁੱਖ ਨਾਲੋ ਤੇ ਮੈਂ ਉਸ ਨੂੰ ਕੀ ਆਖਤੀ ਪਈ ਆ ਹੁਣ ਮੈਂ ਸਿੱਧੀ ਮੱਤ ਦੇਣੀ ਹੈ ਛਵੇਰ ਨੂੰ ਇਹ ਸਿੱਧੀ ਮੱਤ ਪੇ ਦੇਣੀ ਮੈਂ ਪਾਗਲ ਆ ਮੈਂ ਉੱਥੇ ਸੁਣਦਾ ਨਹੀਂ ਪਈ ਥੋੜੀ ਗੱਲਾਂ ਸਾਰੀਆਂ ਸੁਣ ਲਈਆਂ ਨਾ ਤੇ ਮੈਂ ਸੱਚ ਹੀ ਕਿਹਾ ਕੋਈ ਗਲਤ ਨਹੀਂ ਨੂੰ ਆਖਿਆ ਤੇ ਕਿਉਂ ਬਾਲੜੀ ਦੇ ਮਗਰ ਲੱਗ ਗਈ ਅੱਲਾ ਦਾ ਨਾਮ ਮਗਰੂ ਲੈ ਜਾ ਬਾਲੜੀ ਨੂੰ ਪੁੱਛ ਵੀ ਗਈ ਕਿਦੇ ਸੀ ਕਿਦੇ ਗਈ ਅੱਬਾ ਮੈਂ ਮੋਟਰ ਤੇ ਗਈ ਆ ਮੋਟਰ ਵੇਖਣ ਬੰਦ ਪਈ ਹੈ ਤੇ ਮੈਂ ਵਾਪਸ ਆ ਗਈ ਆ ਬੜੀ ਡਰਾਮੇਬਾਜ਼ ਹੈ ਬੜੀ ਡਰਾਮੇਬਾਜ਼ ਹੈ ਮਾਸੀ ਮੇਰੀ ਗੱਲ ਸੁਣ ਲਾ ਮੈਂ ਇਤਨੀ ਵਾਰੀ ਤੇਰੇ ਪੁੱਤ ਨੂੰ ਹੋੜਿਆ ਇਹ ਨੇਤੀ ਮਸੇਰਾ ਹਲ ਟੁਰਿਆ ਹੋਇਆ ਹੁੰਦਾ ਉੱਥੇ ਪਿਆ ਕੀ ਸੂ ਕਿਹਦੇ ਮਗਰ ਜਾਂਦਾ ਉੱਥੇ ਉਹ ਕਮਲੀ ਨਾ ਸਿਆਣੀ ਮਾਸੀ ਆਲ ਜਾਂਦਾ ਕਿਦੇ ਜਾਵਣਾ ਉਸ ਤੇ ਏਡੀਆਂ ਪਾਬੰਦੀਆਂ ਨਾ ਅਸੀਂ ਕੋਈ ਤੇਰੀਆਂ ਝਲਣੀਆਂ ਉਹ ਗੈਰਲ ਤਾਂ ਜਾਂਦਾ ਕੋਈ ਨਾ ਹੋਇਆ ਨਾ ਜਾਂ ਕੋਈ ਸ਼ਰੀਕਾਲ ਜਾਂਦਾ ਜੀ ਆ, ਜੀ ਆ। ਆਪਣੇ ਮਾਸੀ ਦੇ ਘਰ ਜਾਂਦਾ ਬਿਲਕੁਲ ਬਿਲਕੁਲ ਸੱਚੀ ਹੈ ਮਾਸੀ ਆਲ ਜਾਂਦਾ ਹੈ। ਤੈਨੂੰ ਕੋਈ ਨਹੀਂ ਨਾ ਪਤਾ ਉਹ ਮਾਸੀ ਆਲ ਨਹੀਂ ਉਹ ਆਪਣੀ ਮਸੇਰ ਹੀ ਨਾਲ ਜਾਂਦਾ ਹੈ। ਕੋਈ ਸਮਝ ਹੈ ਕਿ ਨਹੀਂ ਆਵਾਜ਼ ਗਵਾੜ ਮੈਨੂੰ ਤਾਂ ਪਤਾ ਲੱਗ ਗਿਆ ਹੈ, ਲੇਕਿਨ ਤੈਨੂੰ ਕੋਈ ਨਹੀਂ ਪਤਾ ਲੱਗ ਰਿਹਾ ਉਹ ਕੋਈ ਨਹੀਂ ਖਲੋਊ ਠੀਕ ਹੈ ਨਾ ਜੇ ਇਹ ਗੱਲ ਹੋ ਗਈ ਨਾ ਸੱਚੀ ਤੇ ਨਾ ਮੈਂ ਤੈਨੂੰ ਛੱਡਣਾ ਹੈ, ਨਾ ਤੇਰੇ ਪੁੱਤ ਨੂੰ ਛੱਡਣਾ ਮੈਂ ਬੜੀ ਬੁਰੀ ਪੇਸ਼ ਹੋਸਾਂ ਇਹ ਤੂੰ ਸੁਣ ਲਾ ਹਾਂ ਜਿਹੜਾ ਤੂੰ ਬੁਰੇ ਪੇਸ਼ ਆਣਾ ਤੂੰ ਆਪਣਾ ਕੰਮ ਕੀਤਾ ਕਰ ਮੇਰਾ ਦਿਮਾਗ ਨਾ ਖਰਾਬ ਕੀਤਾ ਕਰ ਸਮਝੀ ਗੱਲ ਮੈਂ ਤੈਨੂੰ ਇਹ ਗੱਲ ਪਹਿਲੇ ਕਰਨੀ ਹੈ ਉਹ ਮੈਂ ਜਿਹੜੀ ਕਰ ਛੱਡੀ ਏ ਜੇ ਹੋ ਗਈ ਨਾ ਇਹ ਪੱਕ ਤੇ ਮੁੜ ਮੈਂ ਕਿਸੇ ਨੂੰ ਨਹੀਂ ਛੱਡਣਾ ਹਾਂ ਹਲ ਤੇਰਾ ਤਾਂ ਰੱਦ ਹੋਇਆ ਬਈ ਉਹ ਕਿਰਾਈ ਵੀ ਨਾ ਜਾਵੇ ਆਪਣੇ ਮਾਸੀ ਆਲ ਵੀ ਨਾ ਜਾਵੇ ਮਸੇਰਾ ਨੂੰ ਵੀ ਨਾ ਬੁਲਾਵੇ ਵਾਹ ਜੀ ਵਾਹ ਤੇਰੀ ਸਰਦਾਰੀ ਜੱਲੀ ਜਾਵੀ ਅਸੀਂ ਇਹਦੀ ਪਾਬੰਦੀ ਤਾਂ ਅਸੀਂ ਜੱਲੂ ਕੋਈ ਨਾ ਹੋਏ ਨਾ ਪਾਬੰਦੀ ਸਾਥੇ ਲਾ ਤੂੰ ਨਾ ਮੇਰੇ ਪੋਤਰ ਤੇ ਪਾਬੰਦੀ ਲਾ ਮਾਜ਼ੀ ਪਾਬੰਦੀਆਂ ਤੇ ਲੱਗ ਗਈਆਂ ਹੁਣ ਤੇ ਲਕਸਣ ਹੀ ਲਕਸਣ ਆਵਾ ਨਹੀਂ ਗਿਆ ਸੇ ਦਾ ਦਿਮਾਗ ਚੱਟ ਮੇਰਾ ਸਿਰ ਨਾ ਚੱਟ ਸਮਝੀ ਗੱਲ ਸੇ ਨਾ ਗੱਲਬਾਤ ਕਰੀ ਜਿਹੜੀ ਹੁੰਦੀ ਆ ਕੀ ਤਮਾਸ਼ੇ ਤੇ ਡਰਾਮਾ ਲਾਇਓ ਨਾ ਕਿੱਥੋਂ ਤੱਕ ਤੁਹਾਡੀ ਆਵਾਜ਼ ਜਾਂਦੀ ਪਈ ਏ ਹੌਸਲੇ ਨਾਲ ਥੋੜਾ ਜਿਹਾ ਬੋਲ ਲਿਆ ਕਰ ਤੂੰ ਹੀ ਉੱਚਾ ਉੱਚਾ ਇੰਨਾ ਬੋਲਦੀ ਪਈ ਏ ਤੂੰ ਮੈਨੂੰ ਇਹ ਦੱਸ ਤੂੰ ਹੁਣ ਕਿਦੋਂ ਆਉਂਦਾ ਪਿਆ ਉਹ ਤੈਨੂੰ ਦੰਮੀ ਦੱਸ ਕੇ ਤਾਂ ਗਿਆ ਮਸੇਰਾਂ ਨਾਲ ਜਾਂਦਾ ਪਿਆ ਉਹਨਾਂ ਨੂੰ ਮਿਲਣੋਂ ਮੋੜ ਤੈਨੂੰ ਦੁਬਾਰਾ ਆ ਕੇ ਦੱਸਣਾ ਹੈ ਤੈਨੂੰ ਢੇਰ ਪਿਆਰੀ ਹੈ ਨਾ ਉਹ ਮਸੇਰ ਤੇ ਮੈਨੂੰ ਛੱਡ ਉਹਦੇ ਨਾਲ ਪਰਨੀਜਾ ਤੇ ਗੋਡੇ ਨਾਲ ਬਹਾ ਲਾ ਉਹਨੂੰ ਮੈਨੂੰ ਛੱਡ ਦੇ ਅੰਮੀ ਇਹਨੂੰ ਸਮਝਾ ਲਾ
ਨਹੀਂ ਤੈਨੂੰ ਮੈਂ ਬੂਰਾ ਪੇਸ਼ਮ ਸੇ ਰੋਜ਼ ਰੋਜ਼ ਦਾ ਡਰਾਮਾ ਲਾਉਣਾ ਛੱਡ ਦੇਵੇ। ਇਹ ਤੁਹਾਡਾ ਸਵਾਣੀ ਮਰਦ ਦਾ ਰੋਲਾ ਨਾ ਤੁਸੀਂ ਆਪੇ ਮੁਕਾਵੋ, ਮੇਰਾ ਸਿਰ ਨਾ ਚੱਟੋ ਤੇ ਮੈਥੋਂ ਤੁਹਾਡਾ ਦਿਹਾੜੀ ਦਾ ਸ਼ਿਕਾਰ ਨਹੀਂ ਚੀਂਦਾ। ਨਹੀਂ ਤੇ ਜਾਂਦੀ ਕਿਤੇ ਪਈ ਏ? ਖਲੋ ਨਾ ਇੱਥੇ, ਸਾਰੀਆਂ ਗੱਲਾਂ ਸੁਣੀ ਜਾ ਨਾ। ਹੁਣ ਜਾਂਦੀ ਕਿਤੇ ਹੈ? ਥੋੜਾ ਜਿਹਾ ਨਾ ਤਮੀਜ਼ ਨਾਲ ਬੋਲ। ਤੈਨੂੰ ਕੋਈ ਨਹੀਂ ਪਤਾ ਕਿ ਮੇਰੀ ਮਾਂ ਉਸ ਨਾਲ ਕਿਹੜੇ ਲਾਜੇ ਤੂੰ ਗੱਲ ਕਰਦੀ ਪਈ ਹੈ? ਤੈਨੂੰ ਮਾਂ ਪਿਓ ਤਮੀਜ਼ ਕਾ ਨਹੀਂ ਸਿਖਾਏ ਕਿ ਵੱਡਿਆਂ ਨਾਲ ਕਿਵੇਂ ਗੱਲ ਕਰਨੀ ਹੁੰਦੀ ਹੈ? ਤੂੰ ਕਿਹੜੇ ਟਾਈਮ ਤੋਂ ਨਾ ਕੋਈ ਜ਼ਬਾਨ ਲੜਾਈਂਦੀ ਪਈ ਹੈ? ਛੋਰਾ ਤਾਂ ਬਹੁ ਭੜਾ ਕੀਤਾ, ਉਹਨੂੰ ਚਾਟ ਮਾਰ ਲਈਆ, ਕੀ ਪੁੱਛਿਆ ਇਹ ਸੁਣਾ ਕੁਛ ਗੁਨਾਹ ਕਰ ਲਿਆ। ਪਰ ਬਾਲੇ ਛੋਰੇ ਉੱਤੇ ਚੱਲ ਛਾਂ ਤੇ बकवास न करी तो ना किसी अंदर सी ना भौकी। चुप कर दे, मैं क्या बस चुप। बिस्मिल्लाह करा जब फरजाना बहन आ गई है कुछ है बंदा कि तेन आई राह ला पिया मेरा। मैं तो अगे पिछू चेंदी हाँ इतरो के मेरी बहन महीना हो गया ते कोई नहीं फेरा मारिया। शुक्र है आज मुड़ कि तू आ ही गई है। ਕਿਹੜੇ ਮੂੰਹ ਨਾਲ ਆਵਾਂ ਤੇ ਅਲਾਮਾ ਲੈ ਕੇ ਆਈਆਂ ਜਿਵੇਂ ਹੁਣ ਆਈਆਂ ਤੇਰੇ ਵੇੜੇ ਅੱਲੇ। गुलामा लेके आई है को ਆਪਣੇ ਪੁੱਤਰ ਨੂੰ ਡੱਕ ਲੈ, ਮੈਂ ਤੈਨੂੰ ਪਿਆਨੀ ਆ ਨਾ ਆਪ ਬਦਨਾਮ ਹੋਵੇ ਤੇ ਨਾ ਮੇਰੀ ਧੀ ਨੂੰ ਕਰੇ। ਇਹ ਇੱਥੋਂ ਨਿਕਲ ਜਾਂਦਾ ਤੇ ਉਧਰੋਂ ਮੇਰੀ ਧੀ ਨਿਕਲ ਜਾਂਦੀ। ਕਦੀ ਮੋਟਰ ਤੇ ਖਲੋਤੇ ਹੁੰਦੇ, ਕਦੀ ਬੰਨਿਆ ਤੇ ਖਲੋਤੇ ਹੁੰਦੇ, ਲੋਕੀ ਵੇਖ ਕੇ ਕੀ ਆਖਸਨ। ਤੇ ਤੈਨੂੰ ਪ੍ਰੇਮੀ ਦਾ ਵੀ ਪਤਾ ਹੈ ਉਹ ਕਿੱਡਾ ਭੈੜਾ ਹੈ। ਤੇ ਜਿਹੜਾ ਨੌਕਰ ਹੈ ਨਾ ਸਾਡਾ ਗੁੰਗਾ, ਉਸ ਦੱਸ ਛੱਡੇ ਪ੍ਰੇਮੀ ਨੂੰ, ਤਾਂ ਉਸ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ। ਇਹ ਨਾ ਹੋਵੇ ਤੇਰੇ ਪੁੱਤਰ ਨੂੰ ਵੀ ਟੋਕ ਛੱਡੇ ਤੇ ਆਪਣੀ ਧੀ ਹੀਰ ਨੂੰ ਵੀ ਟੋਕ ਛੱਡੇ। ਤੇ ਆ ਵੇਖ ਤੇ ਆਪਣੇ ਪੁੱਤਰ ਨੂੰ ਆਖ ਸਾਡੇ ਮਗਰੂ ਲੈ ਜਾ। ओ मट्ठी बोल मट्ठी कदन भी कान आंदे ओ जो मेरी ना सुन लिया ना उस तेरे नाल वाद के तमाशा करना। मेरी भैन गल लुकावंदी नहीं, ठीक है? इज्जत दा मामला है ते काम बड़ा खराब हो जासी। इसे वजह तो तेन मैं दसन आई हां। सुन लिया मैं सारा सुन लिया। अगे मैं इया पिड़दी पई हां ते इया खपदी पई हां, लेकिन तुसा मेरी काई ना मन्नी, काई ना मेरी कोई गल सुनी। वो गल बनी है? मैनू ए दस साग जो पाड़ के बुलेंदी पई है तू अपने साई नु डक कि ओद गल गामा छेके नु रख सकदी। ढिलियां कीती होईयां भी टोर फेरो। ਤੁਸੀਂ ਜਿਹੜੀ ਦੋਵਾਂ ਭੈਣਾਂ ਹੋ ਨਾ ਉਹ ਗੰਦੀਆਂ ਹੋ ਨਾ ਤੇ ਤੁਸੀਂ ਗੰਦ ਤੋਂ ਖਲੋਵਣਾ ਵੀ ਕੋਈ ਨਹੀਂ। ਅੱਗੇ ਮੈਨੂੰ ਪਿੱਟਦੀ ਰਹੀਆਂ, ਆਂਦੀ ਰਹੀਆਂ ਤੇ ਪਿੱਟ ਕੇ ਆਪ ਥੱਕ ਹਾਰ ਗਈਆਂ। ਤੂੰ ਜੋ ਮੇਰੇ ਸਾਈਂ ਦੇ ਬਾਰੇ ਗੱਲ ਕਰਿੰਦੀ ਵੀ ਮੇਰਾ ਸਾਈਂ ਤਾਂ ਹੋ ਗਿਆ ਗੰਦਾ, ਠੀਕ ਹੋ ਗਿਆ, ਮੈਂ ਉਹਨੂੰ ਡੱਕ ਨਹੀਂ ਸਕਦੀ। ਤੇ ਤੇਰੀ ਜਿਹੜੀ ਧੀ ਹੈ ਉਹਦੇ ਬਾਰੇ ਤੇਰਾ ਕੀ ਖਿਆਲ ਹੈ? ਉਹ ਆਪ ਸਦੈਂਦੀ ਹੈ ਤਾਂ ਉਹ ਜਾਂਦਾ ਕਿ ਆਪੂ ਜਾਂਦਾ ਹੈ? ਉਹ ਹੈ ਉਸ ਵੇਲੇ ਤੇ ਜਦੋਂ ਇਹ ਮੇਰਾ ਸਾਈਂ ਜਾਂਦਾ ਤਾਂ ਉਹ ਗੋਡੇ ਨਾਲ ਬਾਈ ਬੈਠੀ ਹੁੰਦੀ ਹੈ। ਉਸ ਵੇਲੇ ਤੈਨੂੰ ਕੋਈ ਨਹੀਂ ਖਿਆਲ ਆਉਂਦਾ। ਹੁਣ ਬਦਨਾਮੀ ਦਾ ਡਰ ਆਇਆ ਤੇ ਹੁਣ ਤੂੰ ਤੋੜ ਆ ਗਈ ਤੇ ਪਿੜਦੀ ਪਈ ਹੈ ਸਾਡੇ ਘਰੇ ਚ ਆ ਕੇ। ਆਪਣੀ ਧੀ ਨੂੰ ਡੱਕ ਲਵੇਂ ਆ। ਡੱਕ ਲਿਸਾ ਆਪਣੀ ਧੀ ਨੂੰ ਵੀ ਤੇ ਡੱਕ ਲਿਸਾ ਸੋਨੇ ਨਿੰਗਰ ਨੂੰ ਵੀ। ਹੁਣ ਉਸ ਨੂੰ ਆਖੀ ਉਧਰ ਆਵੇ, ਠੀਕ ਹੈ ਨਾ? ਹੁਣ ਦੱਸੋ ਲੈ ਲਈਏ ਮੁਬਾਰਕ, ਸੁਣ ਲਈਏ या और सुनना है? छोर छितर जो चगल मारी बैठा तो उन्हें समझा लिसा। अच्छा उस चगल च मारी है? ये चगल नहीं मारी, उस जुल्म किता है। ते अपनी गाल वेखो, कोई सोच समझ के गाल कर। ये लित्तर चाह के तो मुंह ते मारे होंदा ना, ये नौबत ही ना आवड़ी आ। ये तेरी हिलर है तो इस काम ते है लगा होया। आप वजह अपने पोत नू ते गल्ला वे करदी चगला मरेंदा पे है। ये चगल मरेंदा पे है, एडा बड़ा जुल्म करेंदा पे है। बस चकर भौक भौक के सारे थे न सुनाना है ना। जो अड्डी खलोती है हौसला चकर। मैं चुप करा? ओ मेनू दस मैं किवें चुप करा? मेरा घर इत्थे उजड़दा पिया, साईं मेरा केड़े काम ते लगा होया ते तू मैनू आदि पे चुप कर। मैं किवें चुप करा? मैनू दस।
ਹੁਣ ਖੱਪ ਛੱਪ ਤੂੰ ਹੀ ਹੁਣ ਕੋਈ ਨਾ ਤੇ ਮੈਂ ਉਹਨੂੰ ਸਮਝਾ ਲੈਨੀ ਆ ਮੈਂ ਉਹਦੀ ਮਾਂ ਠੀਕ ਹੈ ਮੇਰੇ ਆਖੇ ਲੱਗ ਜਾ ਤੇ ਕੋਈ ਨਾ ਤਾੜਾ ਕਰਦੇ ਆਉਂਦਾ ਖਲੋ ਜਾਸੀ ਲੱਗ ਜਾਸੀ ਆਖੇ ਤੇ ਹੁਣ ਤਮਾਸ਼ਾ ਬਾਲਾ ਬਣਾਉਣ ਦੀ ਲੋੜ ਕੋਈ ਨਹੀਂ ਤੇ ਐਵੇਂ ਸਿਰ ਨੂੰ ਪੀੜ ਚੜਾਈ ਰੱਖੇ ਤੋਂ ਵੀ ਫਾਇਦਾ ਕੋਈ ਨਹੀਂ हाँ तो ठीक है ना पुत तेरा नहीं मैं तो सह वारी होड़िया भी मेरे आखे लग जावे लेकिन किदे लगना तू समझा तू मां है जे तेरे आखे लग जावे ता मोड़ लग जासी मेरे आखे अब क्यों खलो रहा है दूर जा छोरे मंजी चा लिया ਬਵੇਂ ਅਸੀਂ ਕੋਈ ਨਹੀਂ ਆਏ ਤੈਨੂੰ ਇਹ ਦੱਸਣਾ ਹੈ ਭਜਾ ਪੁੱਤ ਦੀ ਲਾਸ਼ ਚਾਲਾ ਅਸਾਂ ਮਾਰ ਗਤੇ ਕਿਵੇਂ ਦੀ ਪਈ ਦਫਾ अस्सलामुअलैकुम दिस इज़ मी रिमशा हुसैन। तो कहिए कैसे हैं आप सब लोग। उम्मीद करती हूँ कि आप सब लोग खैरियत से होंगे और उम्मीद करती हूँ कि ये जो आज की स्टोरी आपने देखी है ये भी आपको पसंद आएगी। देखिए कितने ही आपके क्लोज़ रिश्तेदार हैं, जैसे कि कज़न बहुत क्लोज़ हो जाते हैं, लेकिन हर इंसान को अपनी हद का पता होना चाहिए, उस हद को पार नहीं करना चाहिए। और अगर लड़का है लड़की है वो यानी कि आपस में कज़न भी है, उनका रिश्ता एक यानी कि कज़न का भी है बेशक, लेकिन वो एक दूसरे के लिए हैं तो ना महरम ना। तो ये चीज़ आप लोगों को ख्याल करना चाहिए इस चीज़ का। और माँ बाप स्पेशली उनको अपने बच्चों से जितना भी प्यार हो लेकिन उन्हें नज़र रखनी चाहिए। ठीक है आपके क्लोज़ के रिश्तेदार हैं, लेकिन देखिए एक इंसान के गलत होने का पता नहीं चलता। ठीक है, जब वो गलत हो जाता है उसके बाद उसे ये नहीं पता चलता कि मैं गलत कर रहा हूँ या अच्छा कर रहा हूँ। वो जब गलत हो जाता है उसका अंजाम जब आप देखते हैं सुनते हैं तब आप घबराते हैं, रोते हैं। क्यों? आप पहले ही अपने बच्चों पर कंट्रोल किया करें, उन पर तवज्जो दिया करें। इस स्टोरी का दिखाने का मकसद सिर्फ यही था। अगर आपको ये अच्छी लगे इसे आपने ज़्यादा से ज़्यादा शेयर भी करना है, कमेंट्स में बताएगा कैसी लगी और लाइक करना बिल्कुल मत भूलिएगा। एक बार फिर जाते जाते बाटा टीवी पंजाबी जिंदाबाद, पाकिस्तान पाइंदाबाद।